ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ। ਜਿਸ ਤੁਸੀਂ ਸਾਰੇ ਜਾਣਦੇ ਕਿ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਲੰਬੜਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਕੇ ਗਾਇਬ ਕੀਤਿਆਂ 19 ਵਰੇ ਹੋ ਜਾਣੇ ਹਨ। ਸਰਦਾਰ ਖਾਲੜਾ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਬੇਅੰਤ ਸਿੰਘ ਦੀ ਸਰਕਾਰ ਵੇਲੇ KP ਗਿੱਲ ਦੀ ਜ਼ਾਲਮ ਪੁਲਿਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਨੂੰ ਪਹਿਚਾਣ ਦੇਣ ਦਾ ਯਤਨ ਕੀਤਾ, ਜਿਸ ਯਤਨ ਵਿੱਚ ਉਹਨਾਂ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਇੱਕ ਅਹਿਮ ਮੁਕਾਮ ਤੇ ਪਹੁੰਚਾ ਦਿੱਤਾ। ਸਰਦਾਰ ਖਾਲੜਾ ਇੱਕ ਦ੍ਰਿੜ ਇਰਾਦੇ ਵਾਲੇ ਗੁਰੂ ਨੂੰ ਸਮਰਪਿਤ ਗੁਰੂ ਸਿੱਖ ਸਨ, ਜਿਨ੍ਹਾਂ ਨੇ ਇਹ ਜਾਣਦਿਆਂ ਹੋਇਆ ਕਿ ਇਹ ਰਸਤਾ ਜੋਖਮ ਭਰਪੂਰ ਹੈ, ਸੱਚ ਦੇ ਮਾਰਗ ਤੇ ਚੱਲਣ ਨੂੰ ਤਰਜੀਹ ਦਿੱਤੀ। ਇਸ ਮਹਾਨ ਸੂਰਬੀਰ ਗੁਰੂ ਪਿਆਰੇ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਿਛਲੇ ਹਫ਼ਤੇ ਦੇ ਪ੍ਰੋਗਰਾਮ ਅਸੀਂ ਸਰਦਾਰ ਖਾਲੜਾ ਜੀ ਦੀ ਯਾਦ ਨੂੰ ਸਮਰਪਿਤ ਕੀਤੇ ਸਨ ਅਤੇ ਵਿਊਅਰਸ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ, ਜਿਨ੍ਹਾਂ ਨੇ ਸਰਦਾਰ ਖਾਲੜਾ ਜੀ ਦੇ ਤੁਰ ਜਾਣ ਤੋਂ ਬਾਅਦ ਜਿੱਥੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਉੱਥੇ ਸਰਦਾਰ ਖਾਲੜਾ ਜੀ ਦੇ ਮਿਸ਼ਨ ਨੂੰ ਵੀ ਅੱਗੇ ਤੋਰਿਆ। ਉਹਨਾਂ ਨੇ ਲੰਮੀ ਅਦਾਲਤੀ ਲੜਾਈ ਤੋਂ ਬਾਅਦ ਸਰਦਾਰ ਖਾਲੜਾ ਜੀ ਨੂੰ ਅਗਵਾ ਕਰਕੇ ਸ਼ਹੀਦ ਕਰਨ ਵਾਲੇ 5 ਦੁਸ਼ਟਾਂ ਨੂੰ ਉਮਰ ਕੈਦ ਕਰਵਾਈ, ਪਰ ਅਸਲੀ ਦੋਸ਼ੀ KP ਗਿੱਲ ਅੱਜ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹੈ। ਸਰਦਾਰ ਖਾਲੜਾ ਜੀ ਨੂੰ ਸਾਡੇ ਤੋਂ ਵਿਛੜਿਆਂ 19 ਸਾਲ ਬੀਤ ਚੁੱਕੇ ਹਨ। 6 ਸਤੰਬਰ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੁਨੀਆ ਭਰ ਵਿੱਚ ਮਨਾਏ ਗਏ। ਇਸ ਸੰਬੰਧੀ ਸ਼੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਤੇ ਸਰਦਾਰ ਖਾਲੜਾ ਜੀ ਦੇ ਕੰਮ ਤੇ ਕੁਰਬਾਨੀ ਨੂੰ ਭਾਵਭੀਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਆਓ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਨੂੰ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਵੈਲਕਮ ਟੂ ਨਿਊਜ਼ ਟੀਵੀ 84। ਅੱਜ ਤੁਹਾਨੂੰ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਸ਼ਹਾਦਤ ਦੇ ਉੱਪਰ। ਸਭ ਤੋਂ ਪਹਿਲਾਂ 19 ਸਾਲ ਸਰਦਾਰ ਖਾਲੜਾ ਜੀ ਨੂੰ ਵਿਛੜਿਆਂ ਹੋ ਗਏ ਹਨ। ਇਸ ਦਿਨ ਦੇ ਮੌਕੇ ਤੇ ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਾਡੇ ਨਾਲੋਂ ਵਿਛੜਿਆ 19 ਸਾਲ ਹੋ ਗਏ ਨੇ 6 ਸਤੰਬਰ ਨੂੰ ਜੀ। ਮੈਨੂੰ ਉਸ ਸਮੇਂ ਤੋਂ ਲੈ ਕੇ 19 ਸਾਲ ਵਿਚਰਦਿਆਂ ਇਹ ਗੱਲ ਲੱਗਦੀ ਹੈ ਕਿ ਜੋ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕੰਮ ਕੀਤਾ ਉਹ ਬਹੁਤ ਜ਼ਰੂਰੀ ਸੀਗਾ। ਉਹਨਾਂ ਦੀ ਸ਼ਹਾਦਤ ਅੱਜ ਦੇ ਟਾਈਮ ਵਿੱਚ ਵੀ ਜੇ ਅਸੀਂ ਵੇਖੀਏ ਕਿ ਬਹੁਤ ਜ਼ਰੂਰੀ ਸੀ। ਜੇ ਉਹਨਾਂ ਦੀ ਸ਼ਹਾਦਤ ਨਾ ਹੁੰਦੀ ਤਾਂ ਹਜ਼ਾਰਾਂ ਜਿਹੜੇ ਹੋਰ ਬੱਚੇ ਚੱਕ ਕੇ ਲਾਪਤਾ ਹੋਣੇ ਸੀ। ਉਹਨਾਂ ਦੀ ਸ਼ਹਾਦਤ ਨਾਲ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਬੰਦ ਹੋਏ, ਜਿਵੇਂ ਆਪਾਂ ਇੱਕ ਬਿਜਲੀ ਦਾ ਬਟਨ ਬੰਦ ਕਰ ਦਿੰਦੇ ਆ। 1995 6 ਸਤੰਬਰ 1995 ਤੋਂ ਬਾਅਦ ਔਨ ਦੀ ਰਿਕਾਰਡ ਇੱਕ ਵੀ ਐਨਕਾਊਂਟਰ ਨਹੀਂ ਹੋਇਆ। ਇਹੋ ਹੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਉਹਨਾਂ ਦੀ ਕੁਰਬਾਨੀ ਤੇ ਸ਼ਰਧਾਂਜਲੀ ਅੱਜ ਜਿਹੜੀ ਅਸੀਂ 6 ਸਤੰਬਰ ਨੂੰ ਦਿੰਦੇ ਇਹੋ ਹੀ ਬਣਦੀ ਹੈ ਕਿ ਇੱਕ ਵਾਰੀ ਸਟੇਟ ਨੂੰ ਇਹ ਸਮਝ ਲੱਗ ਗਈ ਕਿ ਇਸ ਤਰ੍ਹਾਂ ਅਸੀਂ ਐਨਕਾਊਂਟਰ ਨਹੀਂ ਕਰ ਸਕਦੇ। ਹਾਂਜੀ। ਤੇ ਬੀਬੀ ਜੀ, ਉਹਨਾਂ ਵੱਲੋਂ ਅਣਪਛਾਤੀਆਂ ਲਾਸ਼ਾਂ ਸੰਬੰਧੀ ਕੀਤੇ ਗਏ ਕੰਮ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੇ ਨਿੱਜੀ ਜ਼ਿੰਦਗੀ ਬਾਰੇ ਤੁਹਾਡੇ ਕੋਲ ਕੁਝ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਉਹਨਾਂ ਦਾ ਗ੍ਰਹਿਸਥ ਜੀਵਨ ਵਿੱਚ ਇੱਕ ਹਸਬੈਂਡ ਦੇ ਤੌਰ ਤੇ ਉਹਨਾਂ ਦੀਆਂ ਕੁਝ ਯਾਦਾਂ ਸਾਡੇ ਦਰਸ਼ਕਾਂ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰੋ। ਹਾਂਜੀ, ਮੇਰਾ ਉਹਨਾਂ ਨਾਲ ਜਿਹੜਾ ਵਾਹ ਵਾਸਤਾ ਉਹ 19 ਅਗਸਤ 1981 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਨਾਲ। ਪਹਿਲਾਂ ਹੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਜਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਮਾਈਂਡ ਸੈਟ ਸੀਗਾ ਉਹ ਮਨੁੱਖੀ ਅਧਿਕਾਰਾਂ ਤੇ ਕੇਂਦਰਿਤ ਸੀਗਾ। ਸਾਡੇ ਫਾਦਰ ਸਾਹਿਬ ਇਹ ਦੱਸਦੇ ਸੀਗੇ ਵੀ ਜਦੋਂ ਇਹਨਾਂ ਨੂੰ ਪ੍ਰੀ ਇੰਜੀਨੀਅਰਿੰਗ 'ਚ ਪਾਇਆ ਸੀਗਾ ਉੱਥੋਂ ਹੀ ਇਹ ਇੱਕ ਲੀਡਰ ਵਜੋਂ ਉੱਭਰਨਾ ਸ਼ੁਰੂ ਹੋ ਗਏ ਸੀਗੇ। ਤੇ ਮੇਰਾ ਵਾਹ ਤਾਂ ਮਤਲਬ ਕਿ ਅੱਜ ਤੋਂ 33 ਸਾਲ ਪਹਿਲਾਂ ਇਹਨਾਂ ਨਾਲ ਪਿਆ। ਮੇਰੀ 14 ਸਾਲ ਦੀ ਜਿਹੜੀ ਗ੍ਰਸਤ ਦੀ ਲਾਈਫ ਰਹੀ ਆ ਉਹਨਾਂ ਦੇ ਨਾਲ, ਮੈਂ ਸਮਝਦੀ ਹਾਂ ਵੀ ਉਹ ਜਿਵੇਂ ਆਪਣੇ ਕਿਸੇ ਕੰਮ ਲਈ ਇੱਥੇ ਆਏ ਸੀਗੇ ਤੇ ਜਦੋਂ ਵੀ ਉਹਨਾਂ ਦਾ ਜਿੱਥੇ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਇੱਥੇ ਗਲਤ ਹੋ ਰਿਹਾ ਉਹ ਉੱਥੇ ਹੀ ਆਪਣਾ ਸਟੈਂਡ ਜਿਹੜਾ ਉਹ ਦਿੰਦੇ ਸੀਗੇ। ਬਹੁਤ ਕੁਝ ਹੋਇਆ 1978 ਤੋਂ ਲੈ ਕੇ। ਇੱਕ ਸਮਾਂ ਵੀ ਹੁੰਦਾ ਹੈ ਜਦੋਂ ਲੋਕਾਂ ਨੂੰ ਲੋੜ ਹੁੰਦੀ ਹੈ ਕਿਸੇ ਚੰਗੀ ਗਵਾਹੀ ਦੀ ਜਾਂ ਕਿਸੇ ਚੰਗੇ ਪਰਸਨ ਦੀ ਵੀ ਜਿਹੜਾ ਉਹ ਲੀਡ ਕਰੇ। ਸਰਦਾਰ ਜਸਵੰਤ ਸਿੰਘ ਨੂੰ ਨਕਸਲਾਈਟ ਮੂਵਮੈਂਟ ਦੇ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਉਦੋਂ ਇਹਨਾਂ ਦੀ ਬਹੁਤ ਜੰਗ ਏਜ ਸੀਗੀ। ਇਹਨਾਂ ਨੇ ਭਗਤ ਸਿੰਘ ਦੇ ਪੈਟਰਨ ਤੇ ਨੌਜਵਾਨ ਸਭਾਵਾਂ ਵੀ ਬਣਾਈਆਂ ਸੀਗੀਆਂ। ਉਸ ਤੋਂ ਬਾਅਦ ਸਮਾਂ ਬਦਲਦਾ, ਇਤਿਹਾਸ ਦੇ ਵਿੱਚ
ਮੈਂ ਕਹਿੰਦੀ ਜਾਗਦੀ ਜ਼ਮੀਰ ਵਾਲੇ ਬੰਦੇ ਉਹੀ ਹੁੰਦੇ ਆ ਜਿਹੜੇ ਸਮੇਂ ਦੀ ਨਬਜ਼ ਨੂੰ ਪਛਾਣਦੇ ਆ, ਜਿਹੜੇ ਸਮਝਦੇ ਆ ਵੀ ਇਸ ਵੇਲੇ ਕੀ ਲੋੜ ਹੈ। ਹਾਂਜੀ, ਸਿੱਖਾਂ ਨਾਲ ਹੁੰਦਾ ਜਿਹੜਾ ਧੱਕਾ ਹੈ ਉਹ ਵੀ ਇਹਨਾਂ ਨੇ ਬਹੁਤ ਨੇੜੇ ਹੋ ਕੇ ਮਹਿਸੂਸ ਕੀਤਾ ਜਦੋਂ 78 ਤੋਂ ਲੈ ਕੇ ਇੰਨੇ ਲੋਕ ਮਾਰੇ ਜਾ ਰਹੇ ਸੀਗੇ, ਇੰਨੇ ਲੋਕ ਲਾਪਤਾ ਹੋ ਰਹੇ ਸੀ ਤੇ ਜਿਹੜੇ ਉਹਨਾਂ ਦੇ ਪੇਰੈਂਟਸ ਸੀ ਬੱਚਿਆਂ ਦੇ ਜਾਂ ਕਰਦੇ ਸੀ ਉਹ ਲੱਭ ਰਹੇ ਸੀ ਵੀ ਸਾਡੇ ਬੱਚੇ ਗਏ ਤੇ ਗਏ ਕਿੱਥੇ। ਪੁਲਿਸ ਵਾਲੇ ਬਸ ਇੱਕ ਹੀ ਸੁਣਾ ਦਿੰਦੇ ਸੀਗੇ ਵੀ ਤੁਹਾਡਾ ਬੱਚਾ ਹੈ ਨਹੀਂ ਤੇ ਅਖੰਡ ਪਾਠ ਰਖਾ ਲਓ। ਪਰ ਇਹ ਬਣਦਾ ਸੀ, ਇਹ ਜਾਣਨਾ ਜ਼ਰੂਰੀ ਸੀ ਕਿ ਉਹ ਜਿਹੜੇ ਲੋਕ ਹੈ ਉਹਨਾਂ ਦਾ ਕੀ ਬਣਿਆ, ਕਿਹਨੇ ਉਹਨਾਂ ਨੂੰ ਲਾਪਤਾ ਕੀਤਾ ਜਾਂ ਕੀ ਗੱਲ ਹੈ। ਹਾਂਜੀ, ਤੇ ਮੇਰਾ ਖਿਆਲ ਹੈ ਇੱਕ ਛੋਟਾ ਪੌਜ਼ ਲੈਂਦੇ ਆ ਵੀ ਇਹ ਜਿਹੜੀ ਕਹਾਣੀ ਆ ਇਹ ਪਤਾ ਤੇ ਸਾਰਿਆਂ ਨੂੰ ਹੀ ਸੀਗਾ। ਹਾਂਜੀ, ਵੀ ਇਹ ਨਹੀਂ ਹੈ ਵੀ ਇਹ ਪ੍ਰੈਸ ਦੇ ਵਿੱਚ ਨਹੀਂ ਆਉਂਦਾ ਸੀ, ਫਿਰ ਤੜਫਦੇ ਨਹੀਂ ਫਿਰਦੇ ਸੀ ਜਾਂ ਲੋਕੀ ਗਾਏ ਵਗਾਏ ਸਿਫਾਰਿਸ਼ਾਂ ਕਰਕੇ ਆਪਣੇ ਬੱਚਿਆਂ ਨੂੰ ਲੱਭ ਵੀ ਰਹੇ ਸੀਗੇ। ਪਰ ਸਟੇਟ ਨੂੰ ਚੈਲੰਜ ਦੇਣ ਵਾਲੀ ਗੱਲ ਜਿਹੜੀ ਹੈ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਹੀ ਕਬੂਲੀ ਤੇ ਉਹ ਵੀ ਬੜੇ ਮਨੁੱਖੀ ਅਧਿਕਾਰਾਂ ਦੇ ਜਮਹੂਰੀਅਤ ਢੰਗ ਨਾਲ ਇਸ ਗੱਲ ਨੂੰ ਕਬੂਲਿਆ, ਚੈਲੰਜ ਕੀਤਾ ਸਟੇਟ ਨੂੰ। ਕਈ ਵਾਰੀ ਆਏ ਹੁੰਦਾ ਵੀ ਕਈ ਲੋਕ ਸਮਝਦੇ ਆ ਵੀ ਲੋਕ ਜਿਹੜੇ ਪਾਵਰ ਦੇ ਵਿੱਚ ਹੈ ਉਹ ਸਭ ਕੁਝ ਕਰ ਸਕਦੇ ਆ ਜਦੋਂ ਲੋਕ ਪਾਵਰ ਦੇ ਵਿੱਚ ਹੁੰਦੇ। ਉਹਨਾਂ ਨੇ ਕੀਤਾ, ਉਹਨਾਂ ਨੇ ਹਜ਼ਾਰਾਂ ਬੱਚੇ ਲਾਪਤਾ ਕੀਤੇ ਜਦੋਂ ਲੋਕ ਪਾਵਰ ਦੇ ਵਿੱਚ ਹੁੰਦੇ ਆ। ਪਰ ਇਤਿਹਾਸ ਜਿਹੜਾ ਹੈ ਉਹ ਕੁਝ ਹੋਰ ਕਹਿੰਦਾ। ਉਹ ਕਹਿੰਦਾ ਵੀ ਜਦੋਂ ਤੁਸੀਂ ਪਾਵਰ ਦੇ ਵਿੱਚ ਆ ਤੁਸੀਂ ਇਹ ਭੁੱਲ ਜਾਂਦੇ ਆ ਵੀ ਅਸੀਂ ਕੀ ਕਰ ਰਹੇ ਆ। ਪਰ ਜਿਹੜਾ ਕੁਦਰਤ ਹੈ ਜਾਂ ਜਿਹੜੇ ਜਨਤਾ ਹੈ ਉਹ ਵੇਖ ਰਹੀ ਹੁੰਦੀ ਹੈ ਵੀ ਤੁਸੀਂ ਕੀ ਕਰ ਰਹੇ ਹੋ। ਉਹਦਾ ਜਿਹੜਾ ਜਵਾਬ ਹੈ ਉਹ ਇਤਿਹਾਸ ਦੇ ਵਿੱਚ ਫਿਰ ਹੌਲੀ ਹੌਲੀ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਕਾਂਡ ਹੈ ਸਰਦਾਰ ਜਸਵੰਤ ਸਿੰਘ ਵਾਲਾ ਵੀ ਕਿਵੇਂ ਇਹਨਾਂ ਨੇ ਇਸ ਘਟਨਾ ਨੂੰ ਖੋਲਿਆ, ਸ਼ਮਸ਼ਾਨ ਘਾਟਾਂ ਵਿੱਚ ਗਏ, ਸ਼ਮਸ਼ਾਨ ਘਾਟਾਂ ਦੇ ਰਿਕਾਰਡ ਫਰੋਲੇ, ਉਹਨਾਂ ਰਿਕਾਰਡ ਨੂੰ ਇਹਨਾਂ ਨੇ ਪ੍ਰੈਸ ਦੇ ਵਿੱਚ ਲੈ ਕੇ ਆਂਦਾ, ਕੋਰਟਾਂ ਦੇ ਵਿੱਚ ਗਏ, ਕੋਰਟਾਂ ਨੇ ਨਾਂ ਵੀ ਕੀਤੀ, ਸਾਡੀ ਜੁਡੀਸ਼ਰੀ ਨੇ ਨਾਂ ਵੀ ਕੀਤੀ। ਉਹਨੇ ਇਹ ਵੀ ਕਿਹਾ ਵੀ ਇਹ ਬੰਦਾ ਤੂੰ ਕੌਣ ਹੈ ਵੀ ਇਹ ਹਿਸਾਬ ਮੰਗਣ ਵਾਲਾ। ਉਹ ਲੋਕ ਮੰਗਣ ਜਿਨ੍ਹਾਂ ਦੇ ਬੱਚੇ ਗਵਾਚੇ ਹੈ। ਫਿਰ ਉਹਨਾਂ ਨੇ ਕੋਈ ਢਿੱਲ ਨਹੀਂ ਵਰਤੀ, ਉਹਨਾਂ ਪਰਿਵਾਰਾਂ ਨੂੰ ਵੀ ਤਿਆਰ ਕੀਤਾ, ਉਹਨਾਂ ਪਰਿਵਾਰਾਂ ਨੂੰ ਵੀ ਕਿਹਾ ਵੀ ਆਓ ਮੇਰੇ ਨਾਲ ਆਪਾਂ ਕੋਰਟ ਚੱਲੀਏ। ਤੁਸੀਂ ਇਮੈਜਿਨ ਕਰੋਗੇ ਕਿ 2-3 ਮਹੀਨਿਆਂ ਦੇ ਵਿੱਚ ਹੀ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਦੇ ਵਿੱਚੋਂ 40 ਜਿਹੜੀਆਂ ਰਿਟ ਪਟੀਸ਼ਨਾਂ ਸੀਗੀਆਂ ਉਹ ਬਾਏ ਨੇਮ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਲੱਗ ਗਈਆਂ। ਤੇ ਉੱਥੋਂ ਹੀ ਸਟੇਟ ਹੈ ਉਹ ਜਿਹੜੀ ਉਹ ਘਬਰਾ ਗਈ ਵੀ ਇਹ ਕੌਣ ਬੰਦਾ ਹੈ ਜਿਹੜਾ ਇੰਨੀਆਂ ਰਿਟਾਂ ਇੱਕਦਮ ਹੀ ਜਿਵੇਂ ਲੱਗ ਗਈਆਂ। ਲੋਕ ਪੁਲਿਸ ਦੇ ਸਤਾਏ ਇੰਨੇ ਸੀਗੇ ਕੋਈ ਕੋਰਟ ਦੀ ਪਹੁੰਚ ਹੀ ਨਹੀਂ ਸੀ ਕਰਦਾ। ਪਰ ਜਸਵੰਤ ਸਿੰਘ ਖਾਲੜਾ ਨੇ ਇੱਕ ਰਾਹ ਦਸੇਰਾ ਬਣੇ ਉਹ ਲੋਕਾਂ ਲਈ। ਉਹਨਾਂ ਨੇ ਆਪਣਾ ਇੱਕ ਵਿਜ਼ਿਟਰ ਕਾਰਡ ਵੰਡਿਆ ਲੋਕਾਂ ਨੂੰ। ਮੇਰੇ ਸਾਹਮਣੇ ਘਰ 'ਚ ਉਹਨਾਂ ਨੇ ਜਿਹੜਾ ਵੀ ਕੋਈ ਪਰਿਵਾਰ ਹੁੰਦਾ ਸੀ ਉਹਨਾਂ ਨੂੰ ਉਹ ਕਾਰਡ ਦਿੰਦੇ ਸੀ। ਪਰ ਉਹ ਕਹਿੰਦੇ ਸੀ ਵੀ ਜੇ ਤੁਹਾਨੂੰ ਕੋਈ ਪੁੱਛਦਾ ਵੀ ਇਹ ਕੰਮ ਕੌਣ ਕਰਾਉਂਦਾ ਹੈ, ਰਿਟ ਕੌਣ ਕਰਾਉਂਦਾ ਹੈ, ਤੇ ਤੁਸੀਂ ਮੇਰਾ ਨਾਂ ਲਓ। ਮੈਨੂੰ ਲੱਗਦਾ ਏਡੀ ਵੱਡੀ ਜੁਰਤ ਜਿਹੜੀ ਹੈ ਨਾ ਇਹ ਇੱਕ ਸੱਚਾ ਗੁਰੂ ਦਾ ਸਿੰਘ ਜਾਂ ਜਿਹੜਾ ਇਨਸਾਨੀਅਤ ਨੂੰ ਸਮਝਦਾ ਹੋਵੇ ਉਹ ਬੰਦਾ ਹੀ ਕਰ ਸਕਦਾ ਹੈ। ਬਿਲਕੁਲ ਬੀਬੀ ਜੀ। ਤੇ ਬੀਬੀ ਜੀ ਜਿਸ ਤਰ੍ਹਾਂ ਇਹ ਮਨੁੱਖੀ ਹੱਕਾਂ ਦੇ ਪੇੜ ਵਿੱਚ ਆਲਰੇਡੀ ਉਤਰ ਚੁੱਕੇ ਸਾਰਿਆਂ ਨੇ ਇੰਸਪੀਰੇਸ਼ਨ ਵੀ ਸੀਗੀ, ਪਰ ਜਿਸ ਤਰ੍ਹਾਂ ਤੁਹਾਡਾ ਉਸ ਵੇਲੇ ਇਹਨਾਂ ਸੰਬੰਧੀ ਕੀ ਨਜ਼ਰੀਆ ਸੀ ਕਿ ਯੂ ਆਰ ਕੰਫਰਟੇਬਲ ਵਿਦ ਐਵਰੀਥਿੰਗ ਕਿ ਉਹ ਜੋ ਕਰ ਰਹੇ ਸੀ? ਬਿਕੋਜ਼ ਉਸ ਵੇਲੇ ਪੰਜਾਬ ਪੁਲਿਸ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਸੀ। ਤੁਸੀਂ ਉਸ ਵੇਲੇ ਕੀ ਸੋਚਦੇ ਸੀਗੇ? ਮੈਂ ਤਾਂ ਇਹੋ ਹੀ ਸੋਚਦੀ ਸੀ, ਪਤਾ ਜਿਹੜਾ ਬੰਦਾ ਥੋੜਾ ਜਿਹਾ ਐਜੂਕੇਟ, ਮੈਂ ਇਹ ਨਹੀਂ ਕਹਿੰਦੀ ਵੀ ਕਿਸ ਤਰ੍ਹਾਂ ਦਾ ਐਜੂਕੇਟ, ਪਰ ਮੈਂ ਘਰ ਦੇ ਮਾਹੌਲ ਤੋਂ ਮੈਨੂੰ ਪਤਾ ਸੀਗਾ ਔਰ ਮੈਨੂੰ ਇਹ ਗੱਲ ਸਮਝ ਲੱਗਦੀ ਸੀ ਉਸ ਵੇਲੇ ਵੀ ਇਹ ਗਲਤ ਹੋ ਰਿਹਾ ਹੈ। ਵੀ ਲੋਕਾਂ ਇਸ ਤਰ੍ਹਾਂ ਕਿਵੇਂ ਬੱਚਿਆਂ ਨੂੰ ਚੁੱਕ ਕੇ ਮਾਰਿਆ ਜਾ ਸਕਦਾ। ਤੁਸੀਂ ਪਰਫੈਕਟਲੀ ਇਮੈਜਿਨ ਕਰੋ ਵੀ ਮੈਂ ਖਾਲੜਾ ਸਾਹਿਬ ਨੂੰ ਚੁੱਕਣ ਤੋਂ ਬਾਅਦ ਇਹ ਨਹੀਂ ਸੀ ਸੋਚਦੀ ਵੀ ਖਾਲੜਾ ਸਾਹਿਬ ਨੂੰ ਇਸ ਤਰ੍ਹਾਂ ਖਤਮ ਕੀਤਾ ਜਾ ਸਕਦਾ। ਆਮ ਲੋਕ ਇਹ ਗੱਲ ਕਹਿੰਦੇ ਸੀਗੇ ਵੀ ਹੁਣ ਉਹਨਾਂ ਲੋਕਾਂ ਦੇ ਹੱਥ 'ਚ ਗਿਆ ਹੈ, ਉੱਥੋਂ ਵਾਪਸ ਆਉਣਾ ਬਹੁਤ ਮੁਸ਼ਕਿਲ ਹੈ। ਪਰ ਮੇਰਾ ਜਿਹੜਾ ਦਿਮਾਗ ਸੀਗਾ ਜਾਂ ਮੇਰੀ ਕੰਮ ਕਰਦਾ ਸੀ ਦਿਲ ਦਿਮਾਗ, ਉਹ ਇਹ ਕਹਿੰਦਾ ਸੀ ਇਵੇਂ ਕਿਵੇਂ ਹੋ ਸਕਦਾ, ਕਿਵੇਂ ਬੰਦੇ ਮਾਰੇ ਜਾ ਸਕਦੇ ਆ, ਹਨਾ। ਵੀ ਅਸੀਂ ਲੱਗਦਾ ਸੀ ਸਾਨੂੰ ਜਿਵੇਂ ਅਸੀਂ ਰਹਿੰਦੇ ਹਾਂ ਭਾਰਤ ਦੇ ਵਿੱਚ ਰਹਿੰਦੇ ਹਾਂ, ਐਡੀ ਤਾਂ ਲੁੱਟ ਨਹੀਂ ਪਈ ਵੀ ਹਰ ਬੰਦੇ ਨੂੰ ਚੱਕੋ
ਤੇ ਉਹਨੂੰ ਲਿਜਾ ਕੇ ਮਾਰ ਦਿਓ ਤੁਸੀਂ, ਹੈ ਨਾ। ਹਾਂਜੀ ਹਾਂਜੀ। ਪਰ ਮੇਰਾ ਤਜਰਬਾ ਇਸ ਤਰ੍ਹਾਂ ਹੌਲੀ ਹੌਲੀ ਮਤਲਬ ਕਿ ਮੈਨੂੰ ਲੱਗਿਆ ਥੋੜੇ ਚਿਰ ਬਾਅਦ ਵੀ ਹਾਂ ਸਭ ਕੁਝ ਹੋ ਸਕਦਾ ਹੈ। ਇੱਥੋਂ ਤੱਕ ਮਤਲਬ ਕਿ ਉਹੀ ਕਈ ਮੈਂ ਕਹਿੰਦੀ ਆ ਲੋਕਾਂ ਨੇ ਮੈਨੂੰ ਕਿਹਾ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਇਹ ਬਹੁਤ ਲੋਕ ਇਹ ਕਸਾਈ ਹੈ, ਲੋਕਾਂ ਦੇ ਬੱਚੇ ਵੀ ਚੱਕ ਕੇ ਮਾਰ ਦਿੰਦੇ ਆ। ਹਾਂਜੀ। ਪਰ ਗੁਰੂ ਕਿਰਪਾ ਰਹੀ ਮੈਂ ਬੱਚਿਆਂ ਨੂੰ ਇੱਕ ਦਿਨ ਵੀ ਸਕੂਲੋਂ ਨਾਗਾ ਨਹੀਂ ਪਵਾਇਆ। ਹਾਂਜੀ। ਬੱਚਿਆਂ ਨੂੰ ਪ੍ਰੋਪਰ ਉਸੇ ਸਕੂਲ ਵਿੱਚ ਭੇਜਦੀ ਰਹੀ ਜਿੱਥੇ ਉਹ ਪੜ੍ਹਦੇ ਸੀਗੇ। ਪਰ ਆਏ ਆ ਵੀ ਮਾਨਸਿਕਤਾ ਜਿਹੜੀ ਹੈ ਉਸ ਵੇਲੇ ਪੁਲਿਸ ਦੀ ਇਹ ਬਣ ਚੁੱਕੀ ਸੀ ਕਿ ਜਿੰਨੀਆਂ ਵੀ ਇਨਾਮ ਜਾਂ ਜਿੰਨੇ ਵੀ ਫੀਤੀਆਂ ਲੱਗਣੀਆਂ ਉਹ ਬੰਦੇ ਮਾਰ ਕੇ ਹੀ ਲੱਗਣੀਆਂ। ਹਾਂਜੀ ਹਾਂਜੀ। ਔਰ ਉਹਨਾਂ ਨੂੰ ਖੁੱਲੀ ਛੁੱਟੀ ਸੀ KPS ਗੱਲ ਵੱਲੋਂ, ਉਹਨਾਂ ਨੂੰ ਖੁੱਲੀ ਛੁੱਟੀ ਸੀ ਸਰਕਾਰਾਂ ਵੱਲੋਂ, ਬੇਅੰਤ ਸਿੰਘ ਸਰਕਾਰ ਵੱਲੋਂ, ਸੈਂਟਰ ਵੱਲੋਂ, ਵੀ ਤੁਸੀਂ ਜੋ ਵੀ ਕਰਨਾ ਹੈ ਇਹਨਾਂ ਨੂੰ ਜੋ ਵੀ ਸਿਰ ਤੇ ਦਸਤਾਰ ਸਜਾਉਂਦਾ ਤੁਸੀਂ ਉਹਨੂੰ ਚੱਕ ਸਕਦੇ ਹੋ, ਤੁਸੀਂ ਉਹਨੂੰ ਮਾਰ ਸਕਦੇ ਹੋ ਜੀ। ਤੁਹਾਨੂੰ ਕੋਈ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ। ਵੀ ਮੇਰਾ ਤਜਰਬਾ ਇਹ ਕਹਿੰਦਾ ਹਾਂਜੀ ਵੀ ਉਸ ਵੇਲੇ ਇੱਕ ਕੋਈ ਕਾਨੂੰਨ ਦਾ ਰਾਜ ਨਹੀਂ ਸੀਗਾ। ਹਾਂਜੀ। ਤੇ ਕੋਈ ਹਾਈ ਕੋਰਟਾਂ 'ਚ ਇਹ ਪ੍ਰੋਬਲਮ ਸੀ, ਸਾਡੀ ਜੁਡੀਸ਼ਰੀ ਦੀ ਇਹ ਪ੍ਰੋਬਲਮ ਸੀ ਕਿ ਕੋਈ ਰਿਟ ਲੱਗ ਹੀ ਨਹੀਂ ਸੀ ਰਹੀ ਉਹਨਾਂ ਦੇ ਨਾਲ। ਹਾਂਜੀ ਜੀ ਜੀ। ਤੇ ਇਹ ਇੱਕ ਵੱਡੀ ਸਮੱਸਿਆ ਸੀ। ਦੌਰ ਹੀ ਇਹੋ ਜਿਹਾ ਸੀਗਾ, ਲੋਕਾਂ ਦੇ ਵਿੱਚ ਵੀ ਜੋਸ਼ ਸੀਗਾ, ਜਿਵੇਂ ਕੁਰਬਾਨੀ ਦਾ ਜਜ਼ਬਾ ਸੀਗਾ। ਤੇ ਬੱਚੇ ਘਰਾਂ ਤੋਂ ਕੁਛ ਨਿਕਲ ਵੀ ਤੁਰੇ ਸੀਗੇ ਵੀ ਇਹ ਸਾਡੇ ਨਾਲ ਸਿੱਖਾਂ ਨਾਲ ਧੱਕਾ ਹੋ ਰਿਹਾ ਜੀ। ਤੇ ਪਰ ਇਹਦੇ ਰਿਜ਼ਲਟ ਹੈ ਜਿਹੜੇ ਉਹ ਹੁਣ ਹੌਲੀ ਹੌਲੀ ਸਾਹਮਣੇ ਆਉਣਗੇ। ਠੀਕ ਆ, ਜਿਨ੍ਹਾਂ ਲੋਕਾਂ ਨੇ ਸੱਤਾ ਦੇ ਖਾਤਰ ਇਹ ਕੰਮ ਕਰਾਏ ਆ, ਹਾਂਜੀ, ਪਾਵਰ 'ਚ ਰਹਿਣ ਲਈ ਜਾਂ ਆਪਣੇ ਡਰ ਲਈ ਆਪ ਤੇ ਸਿਕਿਉਰਟੀਆਂ ਲੈ ਕੇ ਰਹੇ, ਪਰ ਉਹਨਾਂ ਗਰੀਬ ਪਰਿਵਾਰਾਂ ਦੇ, ਉਹਨਾਂ ਜੁਝਾਰੂ ਪਰਿਵਾਰ ਜਿਹੜੇ ਆ ਉਹਨਾਂ ਦਾ ਜਾਨੀ ਘਰ-ਬਾਰ ਉਜਾੜ ਕੇ ਅੱਜ ਵੀ ਉਹ ਰਾਜ ਕਰਦੇ ਪਏ ਆ ਜੀ। ਤੇ ਬੀਬੀ ਜੀ, ਜਿਸ ਤਰ੍ਹਾਂ ਖਾਲੜਾ ਜੀ ਦੀ ਡੈਥ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੀ ਵੀ ਟੇਕ ਕੇਅਰ ਕੀਤੀ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਜਿਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ, ਤੁਸੀਂ ਉਹਨਾਂ ਨੂੰ ਵੀ ਪੁਲਿਸ ਤੱਕ, ਉਹਨਾਂ ਨੂੰ ਵੀ ਅਦਾਲਤ ਤੱਕ ਲੈ ਕੇ ਗਏ ਹੋ। ਇਹ ਵੀ ਜਿਹੜਾ ਐਕਸਪੀਰੀਅੰਸ ਸੀਗਾ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜੀ ਬਹੁਤੀ ਜਾਣਕਾਰੀ ਦਿਓ। ਦੇਖੋ ਜੀ, ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਦੀ ਆ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਜਾਂ ਉਹਨਾਂ ਬੰਦਿਆਂ ਨੂੰ 25,000 ਲੋਕਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਉਹਨਾਂ ਨੇ ਇਹ ਕੰਮ ਕੀਤੇ ਆ। ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਦੀ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਨੇ ਜਦੋਂ ਵੀ ਉਹ ਕੇਸ ਸ਼ੁਰੂ ਹੋਇਆ, ਹਾਂਜੀ, 1995 ਦੇ ਵਿੱਚ 9 ਸਤੰਬਰ ਨੂੰ ਕੇਸ ਸ਼ੁਰੂ ਹੋ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਜੀ। ਔਰ ਉਹਨਾਂ ਨੇ ਸਾਰਾ ਕੇਸ ਡਿਫੈਂਸ ਦੇ ਵਿੱਚ ਲੜਿਆ। ਹਾਂਜੀ। ਉਹਨਾਂ ਨੇ ਕਿਹਾ ਇਹ ਬੰਦਾ ਸਾਨੂੰ ਚਾਹੀਦਾ ਹੀ ਨਹੀਂ ਤੇ ਅਸੀਂ ਲੈ ਕੇ ਹੀ ਨਹੀਂ ਆਏ। ਤੇ ਸਾਡੀ ਰੰਜਿਸ਼ ਅੱਜ ਵੀ ਇਹ ਹੈ ਵੀ ਜੇ ਤੁਸੀਂ ਇਹ ਖਾਲੜੇ ਨੂੰ ਲੈ ਕੇ ਗਏ ਆ ਜਾਂ ਤੁਸੀਂ ਹੋਰ ਹਜ਼ਾਰਾਂ ਲੈ ਕੇ ਗਏ ਆ ਤੇ ਫਿਰ ਤੁਸੀਂ ਮੰਨੋ ਇਸ ਗੱਲ ਨੂੰ। ਹਾਂਜੀ ਹਾਂਜੀ। ਫਿਰ ਡਿਫੈਂਸ ਵਿੱਚ ਕੇਸ ਲੜਿਆ ਗਿਆ। ਸਾਡੀ ਭਾਵੇਂ ਉਹਨਾਂ ਲੋਕਾਂ ਨੂੰ ਅਸੀਂ ਗਵਾਹੀਆਂ ਦੇ ਸਿਰ ਤੇ ਸਜ਼ਾ ਹੋਈ ਹੈ ਜੀ, ਉਹ ਜੇਲ੍ਹ 'ਚ ਹੈ, ਉਮਰ ਕੈਦ 'ਚ ਹੈ, ਪਰ ਸਾਡੀ ਤਸੱਲੀ ਨਹੀਂ ਹੋਈ। ਸਾਡੀ ਤਸੱਲੀ ਇਸ ਲਈ ਨਹੀਂ ਹੋਈ ਕਿ ਸਾਨੂੰ ਅਜੇ ਤੱਕ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੋਈ ਵੀ ਕਲੂ, ਕੋਈ ਡੈਡ ਬੋਡੀ, ਉਹਨਾਂ ਨਾਲ ਕੀ ਵਾਪਰਿਆ ਇੱਕ ਗਵਾਹ ਨੇ ਸਾਨੂੰ ਦੱਸਿਆ, ਪਰ ਕੋਰਟ ਨੇ ਸਾਨੂੰ ਇਹ ਕੁਝ ਵੀ ਨਹੀਂ ਦੱਸਿਆ। ਹਾਂਜੀ ਜੀ। ਸਾਡਾ ਇੱਕ ਰੰਜਿਸ਼ ਹੈ ਸਾਡੀ ਇਸ ਸਰਕਾਰ ਨਾਲ ਵੀ ਸਾਨੂੰ ਘੱਟੋ ਘੱਟ ਪਤਾ ਤਾਂ ਲੱਗੋ ਸਾਡੇ ਨਾਲ ਵਾਪਰਿਆ ਕੀ। ਸਾਡੇ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਕੋ ਕੇ ਮਾਰਿਆ ਹੈ, ਉਹਨਾਂ ਦੇ ਅੰਤਮ ਸੰਸਕਾਰ ਹੋਏ ਵੀ ਹੈ ਕਿ ਨਹੀਂ? ਹਾਂਜੀ, ਬਿਲਕੁਲ ਬਿਲਕੁਲ। ਮਤਲਬ ਇਹ ਸਾਡੇ ਲਈ ਬਹੁਤ ਵੱਡੀ ਟ੍ਰੈਜਡੀ ਹੈ। ਭਾਵੇਂ ਕਿਸੇ ਦਾ ਜਵਾਨ ਪੁੱਤ ਵੀ ਘਰੇ ਕਿਸੇ ਦੀ ਡੈਥ ਹੋ ਜਾਏ ਜਾਂ ਸ਼ਹੀਦ ਹੋ ਜਾਏ ਜਾਂ ਜੋ ਵੀ ਹੋ ਜਾਏ, ਜੇ ਉਹਦਾ ਹੱਥੀਂ ਸੰਸਕਾਰ ਕਰਕੇ ਉਹਦੀ ਅਰਦਾਸ ਹੋ ਜਾਏ ਤੇ ਅਸੀਂ ਸਮਝਦੇ ਹਾਂ ਵੀ ਗੁਰੂ ਦਾ ਭਾਣਾ ਹੈ ਇਹ ਜੀ। ਤੇ ਪਰ ਇੱਥੇ ਕਈ ਪਰਿਵਾਰ ਹਾਲੇ ਵੀ ਸਮਝਦੇ ਆ ਤੇ ਭਾਣਾ ਉਹ ਕੀ ਮੰਨਣ ਵੀ ਸਾਡੇ ਬੱਚਿਆਂ ਦਾ ਸਾਨੂੰ ਪਤਾ ਹੀ ਨਹੀਂ। ਅਸੀਂ ਉਹਨਾਂ ਨੂੰ ਹਾਲੇ ਵੀ ਕਈਆਂ ਮਾਤਾਵਾਂ ਨੂੰ ਲੱਗਦਾ ਵੀ ਸਾਡੇ ਬੱਚੇ ਤਾਂ ਜਿਉਂਦੇ ਹੋ ਸਕਦੇ ਆ। ਹਾਂਜੀ, ਬਿਲਕੁਲ ਬਿਲਕੁਲ। ਹਮੇਸ਼ਾ ਉਹ ਆਸ ਰਹਿੰਦੀ ਹੈ ਦਿਲ ਦੇ ਵਿੱਚ। ਤੇ ਬੀਬੀ ਜੀ, ਜਿਸ ਤਰ੍ਹਾਂ ਤੁਸੀਂ ਸਾਰੇ ਦੋਸ਼ੀਆਂ ਨੂੰ ਅਦਾਲਤ ਤੱਕ ਲੈ ਕੇ ਗਏ ਹੋ, ਪਰ ਜਿਸ ਤਰ੍ਹਾਂ KP ਗਿੱਲ ਕਾਨੂੰਨ ਦੀ ਪਕੜ ਤੋਂ ਹਜੇ ਤੱਕ ਕਿਉਂ ਬਾਹਰ ਹੈ ਤੁਹਾਡੇ ਵਿਚਾਰ ਦੇ ਨਾਲ? ਨਹੀਂ ਜੀ, KPS ਗਿੱਲ ਕਾਨੂੰਨ ਦੀ ਪਕੜ ਤੋਂ ਇਸ ਲਈ ਬਾਹਰ ਹੈ ਕਿ ਸਰਕਾਰ ਨੇ ਆਪ ਇਹ ਕੰਮ ਕਰਾਏ ਆ ਜੀ। KPS ਗਿੱਲ ਨੂੰ ਅਸੀਂ ਉਹਦੇ ਵਿੱਚ ਕੇਸ ਦੇ ਵਿੱਚ ਲੈ ਕੇ ਆਂਦਾ, ਕੇਸ ਪੈਂਡਿੰਗ ਹੈ, ਹਾਈ ਕੋਰਟ ਦੇ ਵਿੱਚ ਹੈ। 2006
6 ਸਤੰਬਰ ਨੂੰ ਹੀ ਇੱਥੋਂ ਪਟੀਸ਼ਨ ਫਾਈਲ ਹੋਈ ਸੀ। ਰਾਜਵਿੰਦਰ ਸਿੰਘ ਬੈਂਸ ਨੇ ਇੱਥੋਂ ਅੰਮ੍ਰਿਤਸਰ ਤੋਂ ਹੀ 6 ਸਤੰਬਰ ਦੀ ਬਰਸੀ ਤੋਂ ਹੀ ਉਹਨਾਂ ਨੇ ਕਿਹਾ ਮੈਂ ਅੱਜ ਹੀ ਫਾਈਲ ਕਰਨੀ ਹੈ ਇਹ ਜੀ। 2006 ਦੇ ਵਿੱਚ ਫਾਈਲ ਹੋਈ ਸੀ। ਉਹਨੇ ਆਪਣਾ ਵਕੀਲ ਵੀ ਕੀਤਾ ਹੋਇਆ ਰਜਿੰਦਰ ਸਿੰਘ ਸ਼ੀਨਾ, ਜਿਹੜਾ ਐਡਵੋਕੇਟ ਜਨਰਲ ਸੀਗਾ ਕਾਂਗਰਸ ਸਰਕਾਰ ਦੇ ਵੇਲੇ। ਔਰ ਉਹਦੇ ਵਿੱਚ ਤਰੀਕਾਂ ਵੀ ਪਈਆਂ। ਇੰਟਰਸਟਿੰਗਲੀ ਉਹਨੇ ਇਹ ਗੱਲ ਉੱਥੇ ਆਪਣੇ ਐਫੀਡੇਵਿਟ ਦੇ ਵਿੱਚ ਪਹਿਲੇ ਚ ਫਾਈਲ ਕੀਤੀ ਹੈ ਵੀ ਮੇਰੇ ਕੁਲੀਗ ਤਾਂ ਹੋ ਸਕਦੇ ਆ ਖਾਲੜੇ ਨੂੰ ਚੁੱਕਣ ਵਾਲੇ, ਪਰ ਮੈਂ ਨਹੀਂ ਜੀ। ਪਰ ਸਾਡੀ ਜੁਡੀਸ਼ਰੀ, ਇੰਡੀਆ ਦੀ ਜੁਡੀਸ਼ਰੀ ਇਹ ਆ ਵੀ ਕੌਨਸਪੀਰੇਸੀ ਦਾ ਬੋਝ ਜਿਹੜਾ ਉਹ ਪਾਉਂਦਾ ਹੀ ਨਹੀਂ ਕਿਸੇ ਤੇ। ਹਾਂਜੀ, ਕਹਿੰਦੇ ਸਬੂਤ ਦਿਓ ਜੀ। ਸਬੂਤ ਤੇ ਸਾਰੇ ਉਹਨਾਂ ਕੋਲੇ ਹੈਗੇ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਕੁਲਦੀਪ ਸਿੰਘ ਬਚੜੇ ਨੇ ਜਿਹੜੀ ਉਹਦੀ ਗਵਾਹੀ ਆ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਵੀ KPS ਗਿੱਲ ਨੇ ਆਪ ਟਾਰਚਰ ਕੀਤਾ ਹੈ ਜਸਵੰਤ ਸਿੰਘ ਖਾਲੜਾ ਨੂੰ। ਹਾਂਜੀ, ਤੇ ਕੇਸ ਪੈਂਡਿੰਗ ਹੈ, ਪਰ ਇੱਕ ਲੌਬੀ ਹਾਲੇ ਵੀ ਸਰਕਾਰ ਦੇ ਵਿੱਚ ਕੰਮ ਕਰਦੀ ਹੈ, ਪੁਲਿਸ ਦੇ ਵਿੱਚ ਕੰਮ ਕਰਦੀ ਹੈ। ਮੇਰਾ ਖਿਆਲ ਹੈ ਇਹ ਨਹੀਂ ਹੈ ਵੀ KPS ਗਿੱਲ ਨੂੰ ਅਸੀਂ ਇਸ ਕਚਹਿਰੀ ਦੇ ਵਿੱਚ ਇਹ ਨਹੀਂ ਅਸੀਂ ਲੈ ਕੇ ਨਹੀਂ ਗਏ, ਅਸੀਂ ਉਹਨੂੰ ਲੈ ਕੇ ਗਏ ਆ। ਹਾਂਜੀ, ਪਰ ਜਸਵੰਤ ਸਿੰਘ ਖਾਲੜਾ ਦੀ ਸਪੀਚ ਤੁਸੀਂ ਇੱਕ ਵਾਰੀ ਜੇ ਕਿਸੇ ਨੇ ਵੀ ਸੁਣੀ ਹੈ ਜਾਂ ਤੁਸੀਂ ਸੁਣੋ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜੇ ਮੇਰੀ ਗੱਲ ਦੁਨਿਆਵੀ ਕਚਹਿਰੀ ਦੇ ਵਿੱਚ ਨਾ ਮੰਨੀ ਗਈ ਤਾਂ ਮੈਂ ਇਹ ਗੱਲ ਆਪਣੀ ਪਬਲਿਕ ਦੀ ਜਨਤਕ ਕਚਹਿਰੀ ਦੇ ਵਿੱਚ ਲੈ ਕੇ ਜਾਊਂਗਾ ਜੀ। ਤੇ ਉਹ ਗੱਲ ਨੂੰ ਮੈਂ ਵੀ ਬੱਲੇ ਬੰਨਿਆ। ਮੈਂ ਉਸ ਸਪੀਚ ਨੂੰ ਉਹਨਾਂ ਦਿਨਾਂ ਵਿੱਚ ਬਾਰ-ਬਾਰ ਸੁਣਦੀ ਸੀ। ਹਾਂਜੀ, ਔਰ ਅਸੀਂ KPS ਗਿੱਲ ਨੂੰ ਦੁਨੀਆ ਦੇ ਵਿੱਚ ਐਜ਼ ਏ ਜਿਹੜਾ ਔਰੰਗਜ਼ੇਬ ਤੋਂ ਵੀ ਜ਼ਾਲਮ, ਜਿਵੇਂ ਅਸੀਂ ਇੱਕ ਨਾਰਾ ਸਾਡਾ ਹਮੇਸ਼ਾ ਹੁੰਦਾ ਸੀ ਵੀ KPS ਗਿੱਲ ਨੂੰ ਫਾਹੇ ਲਾਓ। ਜੇ ਸਾਡੀ ਟੀਮ KPS ਗਿੱਲ ਦੇ ਮਗਰ ਪੈ ਕੇ ਉਹਨੂੰ ਕਟਹਿਰੇ ਵਿੱਚ ਲੋਕ ਕਚਹਿਰੇ ਵਿੱਚ ਖੜਾ ਨਾ ਕਰਦੀ ਤੇ ਅੱਜ ਉਹ 50 ਬੰਦਿਆਂ ਦੀ ਸਿਕਿਉਰਿਟੀ, ਜੈਡ ਸਿਕਿਉਰਿਟੀ ਲੈ ਕੇ ਬੈਠਾ ਹੈ, ਕਦੇ ਸੜਕ ਤੇ ਨਹੀਂ ਆ ਸਕਦਾ। ਹਾਂਜੀ ਜੀ, ਬਿਲਕੁਲ। ਇਹ ਸਿਰਫ ਦਬਾਅ ਹੈ ਲੋਕਾਂ ਦਾ ਜੀ, ਤੇ ਇੱਕ ਸਿੱਖ ਕੌਮ ਦਾ। ਇਹ ਵੀ ਇੱਕ ਉਹਨਾਂ ਨੂੰ ਸਿੱਖ ਕੌਮ ਦੀ ਇਤਿਹਾਸ ਦਾ ਵੀ ਪਤਾ ਵੀ ਸਿੱਖ ਕੌਮ ਜੇ ਨਹੀਂ ਦੁਨਿਆਵੀ ਕੋਈ ਸਜ਼ਾ ਮਿਲਦੀ, ਉਦਾਹਰਨ ਦੇ ਤੌਰ ਤੇ ਇੰਦਰਾ ਗਾਂਧੀ, ਉਦਾਹਰਨ ਦੇ ਤੌਰ ਤੇ ਬੇਅੰਤ ਸਿੰਘ, ਇਹ ਵੀ ਉਸੇ ਕੈਟਾਗਰੀ ਦੇ ਵਿੱਚ ਆਉਂਦਾ ਹੈ। ਤੇ ਪਰ ਤੁਸੀਂ ਇਮੇਜਿਨ ਕਰੋ ਵੀ ਇਹ ਸੜਕ ਤੇ ਨਹੀਂ ਆ ਸਕਦਾ, ਇਹਦੀ ਇੰਨੀ ਮਤਲਬ ਕਿ ਸਿਕਿਉਰਿਟੀ ਟਾਈਟ ਹੈ। ਤੇ ਅਸੀਂ ਸਮਝਦੇ ਹਾਂ ਵੀ ਜੇ ਕਾਨੂੰਨ ਸਿੱਖਾਂ ਦੇ ਹੱਕ ਵਿੱਚ ਕਦੇ ਨਹੀਂ ਆਇਆ ਹਜੇ, ਸਮਾਂ ਪਾ ਕੇ ਆ ਸਕਦਾ ਹੈ। ਫਾਂਸੀਆਂ ਤੇ ਜੇ ਲੱਗਣੀਆਂ ਹੋਣਗੀਆਂ, ਜੇ ਇਸ ਸਾਰੀ ਵਾਰਦਾਤ ਦੇ ਇਲਜ਼ਾਮ ਜਿਹੜੇ ਆ ਜਿਨ੍ਹਾਂ ਤੇ ਲੱਗਦੇ ਆ, ਅਸੀਂ ਚਾਹੁੰਦੇ ਹਾਂ ਉਹਨਾਂ ਨੂੰ, ਅਸੀਂ ਲੰਮੀ ਲੜਾਈ ਲੜੀ ਆ, ਹੋਰ ਲੜਾਈ ਲੜਨਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ ਜੇ ਅਸੀਂ ਆਪਣੀ ਜਿੱਦ ਨਾ ਛੱਡੀ, ਜੇ ਅਸੀਂ ਆਪਣਾ ਇਸ ਗੱਲ ਨੂੰ ਨਾ ਛੱਡਿਆ ਕਿ ਅਸੀਂ ਮਨੁੱਖੀ ਹੱਕਾਂ ਦੇ ਲਈ ਹੋਇਆ ਜਿਹੜਾ ਘਾਣ ਹੈ ਇਹਨੂੰ ਅਸੀਂ ਨੰਗਿਆਂ ਕਰਨਾ ਹੈ। ਇਹੋ ਹੀ ਮੇਰਾ ਐਡ ਹੈ, ਇਹੋ ਹੀ ਮੇਰਾ ਮਿਸ਼ਨ ਹੈ। ਜੀ ਬਿਲਕੁਲ ਬੀਬੀ ਜੀ, ਅਸੀਂ ਵੀ ਇਹ ਅਰਦਾਸ ਕਰਦੇ ਕਿ ਜਿਹੜੇ ਇੱਦਾਂ ਦੇ ਲੋਕ ਹੈ ਜਲਦ ਤੋਂ ਜਲਦ ਜੇਲ੍ਹ ਦੇ ਪਿੱਛੇ ਹੋਣ ਐਂਡ ਤੁਹਾਨੂੰ ਇਨਸਾਫ ਮਿਲੇ ਇਸ ਪੂਰੀ ਚੀਜ਼ ਦਾ। ਬਿਕੋਜ਼ ਇਹਨਾਂ ਨੇ ਜੋ ਸਾਡੀ ਸਿੱਖ ਕੌਮ ਦੇ ਨਾਲ ਕੀਤਾ ਹੈ 1984 ਤੋਂ ਲੈ ਕੇ 1995 ਤੱਕ, ਇਟ ਵਾਜ਼ ਨਾਟ ਟੋਲਰੇਬਲ। ਜਿਸ ਤਰ੍ਹਾਂ ਸਾਡੇ ਛੋਟੇ ਛੋਟੇ ਬੱਚੇ ਚੁੱਕ ਕੇ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ, ਜਿਸ ਚੀਜ਼ ਦੇ ਵਿੱਚ ਇਹਨਾਂ ਨੇ ਖਾਲੜਾ ਜੀ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਇਸ ਚੀਜ਼ ਲਈ ਅਸੀਂ ਹਮੇਸ਼ਾ ਇਨਸਾਫ ਲਈ ਲੜਾਂਗੇ, ਕਦੀ ਵੀ ਗਿਵ ਅਪ ਨਹੀਂ ਕਰਾਂਗੇ। ਅਗਰ ਸਾਰੀ ਦੁਨੀਆ ਸੁਣ ਰਹੀ ਹੈ ਤਾਂ ਸੁਣ ਰਹੇ TV 84, ਵੀ ਵਿਲ ਨੈਵਰ ਗਿਵ ਅਪ ਔਨ ਦਿਸ। ਸਾਡੀ ਹਮੇਸ਼ਾ ਆਸ ਰਹੇਗੀ ਕਿ ਜਿਹੜੇ ਦੋਸ਼ੀ ਨੇ, ਚਾਹੇ ਉਹ KPS ਗਿੱਲ ਹੋਵੇ, ਸਮੀਤ ਸੈਣੀ ਹੋਵੇ, ਇਹਨਾਂ ਨੂੰ ਸਾਨੂੰ ਇਹਨਾਂ ਤੋਂ ਇਨਸਾਫ ਮਿਲਣਾ ਹੀ ਚਾਹੀਦਾ ਹੈਗਾ। ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਡੱਕਣਾ ਚਾਹੀਦਾ। ਐਂਡ ਹਮੇਸ਼ਾ ਇੰਡੀਅਨ ਗਵਰਨਮੈਂਟ ਫਾਂਸੀ ਦੀਆਂ ਗੱਲਾਂ ਕਰਦੀ, these are the people that deserves to be hanged, these are the people that needs to be hanged in India। ਐਂਡ ਬੀਬੀ ਜੀ ਆਪਣੇ ਕੋਲ ਟਾਈਮ ਬਹੁਤ ਲਿਮਿਟਡ ਆ, ਸੋ ਲੈਟਸ ਮੂਵ ਔਨ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ ਸਰਦਾਰ ਖਾਲੜਾ ਜੀ ਬਾਦਲ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਅਹੁਦੇਦਾਰ ਸਨ, ਅਕਾਲੀ ਦਲ ਬਾਦਲ ਜਾਂ ਬਾਦਲ ਸਰਕਾਰ ਦਾ ਇਸ ਕੇਸ ਵਿੱਚ ਕੋਈ ਕੀ ਰੋਲ ਰਿਹਾ? ਵੇਖੋ ਜੀ, ਮੈਂ ਸਮਝਦੀ ਹਾਂ ਵੀ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਸੀ, ਉਸ ਵਿੰਗ ਦੇ ਮਨੁੱਖੀ ਅਧਿਕਾਰਾਂ ਦੇ ਕਨਵੀਨਰ ਸੀਗੇ ਉਹ, ਔਰ ਉਹਨਾਂ ਨੇ ਆਪਣੇ ਆਪ ਨੂੰ ਬਾਕੀ ਸਾਰੀਆਂ ਗੱਲਾਂ ਨੂੰ ਕੱਢ ਕੇ ਮਨੁੱਖੀ ਅਧਿਕਾਰਾਂ ਤੇ ਫੋਕਸ ਕੀਤਾ ਸੀਗਾ। ਹਾਂਜੀ,
ਤੇ ਬਾਦਲ ਸਰਕਾਰ ਦੀ ਕੀ ਦੇਣ ਹੈ? ਬਾਦਲ ਸਾਹਿਬ ਨੂੰ ਅਸੀਂ ਪਹਿਲਿਆਂ 'ਚ ਮਿਲਦੇ ਰਹੇ ਆ। 96 ਦੇ ਵਿੱਚ ਇਲੈਕਸ਼ਨਾਂ ਵੀ ਹੋਈਆਂ। ਅਸੀਂ ਆਪਣੇ ਆਪ ਨੂੰ ਇਲੈਕਸ਼ਨ ਤੋਂ ਪਰੇ ਰੱਖ ਕੇ ਸਿਰਫ ਇਹੀ ਗੱਲ ਕਿ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੋ। ਉਦੋਂ ਇਹ ਇਲੈਕਸ਼ਨਾਂ ਦੇ ਦਿਨ ਸੀ, ਉਦੋਂ ਇਹਨੇ ਜਸਵੰਤ ਸਿੰਘ ਖਾਲੜਾ ਦਾ ਨਾਮ ਵੀ ਯੂਜ਼ ਕੀਤਾ। ਪਰ ਉਸ ਤੋਂ ਬਾਅਦ ਸਾਡਾ ਕੋਈ ਇੱਧਰ ਪਰਪਸ ਨਹੀਂ ਸੀਗਾ। ਸਾਡਾ ਤਾਂ ਪਰਪਸ ਸੀਗਾ ਵੀ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੈ ਇਹਨੂੰ ਕਿਵੇਂ ਅਸੀਂ ਕਵਰ ਕਰਨਾ, ਕਿਵੇਂ ਅਸੀਂ ਕਰਨਾ। ਮੈਂ ਸਿੱਧੇ ਸ਼ਬਦਾਂ ਵਿੱਚ ਕਹਿੰਦੀ ਹਾਂ, ਅਸੀਂ ਬਾਦਲ ਸਾਹਿਬ ਨੂੰ ਜਾ ਕੇ ਮਿਲੇ। ਬਾਦਲ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਕੰਮ ਤੇ ਉਹਦਾ ਜਿਹੜਾ ਕੇਸ ਹੈ ਉਹ ਬਹੁਤ ਠੀਕ ਹੈ। ਮੈਂ ਮੰਨਦਾ ਇਸ ਗੱਲ ਨੂੰ ਵੀ ਜਸਵੰਤ ਸਿੰਘ ਖਾਲੜਾ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ, ਪਰ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਔਰ 100% ਅੱਜ ਤੱਕ ਬਾਦਲ ਦਾ ਇਹਦੇ ਵਿੱਚ, ਇਸ ਕੇਸ ਦੇ ਵਿੱਚ, ਲੜਾਈ ਦੇ ਵਿੱਚ ਕੋਈ ਰੋਲ ਨਹੀਂ ਰਿਹਾ। ਉਹ ਤੇ ਸਗੋਂ ਇਹ ਚਾਹੁੰਦੇ ਸੀਗੇ ਵੀ ਇੱਕ ਵਾਰੀ ਪੱਤਰਕਾਰਾਂ ਨੇ ਪਬਲਿਕਲੀ ਉਹਨੂੰ ਪੁੱਛਿਆ ਸੀਗਾ ਵੀ ਤੁਸੀਂ ਖਾਲੜੇ ਦੀ ਵਾਈਫ ਨੂੰ ਕਿਉਂ ਨਹੀਂ ਟਿਕਟ ਦਿੰਦੇ, ਕਿਉਂਕਿ ਜਦੋਂ ਇਲੈਕਸ਼ਨ ਆ ਗਈ ਸੀ ਨੇੜੇ, ਤਾਂ ਉਹਨਾਂ ਨੇ ਕਿਹਾ ਸੀਗਾ ਉਹ ਮੇਰੇ ਕੋਲੇ ਆਉਣ ਤੇ ਸਹੀ, ਮੈਂ ਉਹਨਾਂ ਨੂੰ ਸਭ ਕੁਝ ਦੇਣ ਲਈ ਤਿਆਰ ਹੈ, ਮੈਂ ਤੇ ਉਹਨਾਂ ਨੂੰ ਮਿਨਿਸਟਰ ਵੇਖਣਾ ਚਾਹੁੰਦੀ ਹਾਂ। ਪਰ ਮੇਰੀ ਜਿਹੜੀ ਸਿੱਖ ਸੰਗਤ ਹੈ ਜਾਂ ਜਿਹੜੇ ਆਮ ਲੋਕ ਹੈ, ਮੇਰੀ ਉਹਨਾਂ ਨੂੰ ਇੱਕ ਅਰਜ਼ ਹੈ, ਇੱਕ ਅਪੀਲ ਹੈ ਵੀ ਸਾਡਾ ਇਹ ਮਿਸ਼ਨ ਹੀ ਨਹੀਂ ਸੀਗਾ। ਇਸ ਕਰਕੇ ਅਸੀਂ ਇਸ ਪਾਸੇ ਨੂੰ ਤੁਰੇ ਹੀ ਨਹੀਂ ਕਿ ਅਸੀਂ ਜਾ ਕੇ ਉਹਨਾਂ ਕੋਲੋਂ ਕੁਛ ਲੈ ਲਈਏ ਤੇ ਪੁਲਿਸ ਕੇਸ ਆ ਜਿਹੜਾ ਉਹ ਛੱਡ ਦਈਏ। ਇਹੋ ਹੀ ਉਹਨਾਂ ਦੀ ਪ੍ਰੋਬਲਮ ਸੀ ਕਿ ਤੁਸੀਂ ਕੁਝ ਲੈ ਲਵੋ ਤੇ ਖਾਲੜਾ ਤੇ ਤੁਹਾਨੂੰ ਮਿਲਣਾ ਨਹੀਂ, ਤੇ ਹੁਣ ਤੁਸੀਂ ਇਸ ਗੱਲ ਨੂੰ ਛੱਡੋ ਤੇ ਪੋਲਿਟਿਕਸ ਦੇ ਵਿੱਚ ਆ ਜਾਓ, ਜੋ ਵੀ ਹੈ ਸਾਨੂੰ ਪਤਾ ਨਹੀਂ ਉਹ ਕੀ ਸਾਨੂੰ ਦੇਣਾ ਚਾਹੁੰਦੇ ਸੀ। ਪਰ ਸਾਡਾ ਜਿਹੜਾ ਸਾਡੀ ਟੀਮ ਸੀ ਉਹ ਅਸੀਂ ਜਾਂ ਮੈਂ ਜਾਂ ਇਸ ਗੱਲ ਲਈ ਜਦੋਂ 98 ਦੇ ਵਿੱਚ ਜਸਵੰਤ ਸਿੰਘ ਖਾਲੜਾ ਤੇ ਗਵਾਹੀ ਆ ਗਈ ਕਿ ਉਹਨਾਂ ਨੂੰ ਅਬਡਕਟ ਕਰਕੇ ਸ਼ਹੀਦ ਕਰਕੇ ਹਰੀਕੇ ਪੱਤਣ ਦੇ ਵਿੱਚ ਰੋੜ ਦਿੱਤਾ ਗਿਆ ਹੈ, ਤਾਂ ਉਸ ਵੇਲੇ 98 ਦੇ ਵਿੱਚ ਇੱਕ ਟਰਨਿੰਗ ਪੁਆਇੰਟ ਲਾਈਫ ਦੇ ਵਿੱਚ ਆਇਆ। ਔਰ ਮੈਂ ਸੋਚਿਆ ਵੀ ਨਹੀਂ, ਇਹ ਹੁਣ ਪਿੱਛੇ ਮੁੜਨ ਵਾਲੀ ਗੱਲ ਨਹੀਂ। ਤੇ ਮੈਂ ਬਹੁਤ ਵੀ ਆਪਣੇ ਆਪ ਨੂੰ ਸਮਝਾ ਕੇ ਔਰ ਇਹ ਪਾਸੇ ਵੱਲ ਨੂੰ ਤੋਰਿਆ। ਬੱਚੇ ਛੋਟੇ ਸੀ, ਬਿਲਕੁਲ ਕੋਈ ਪ੍ਰੋਬਲਮ ਨਹੀਂ ਆਈ ਉਹਨਾਂ ਨੂੰ ਪਾਲਣ ਵਿੱਚ, ਜਾਂ ਉਹਨਾਂ ਨੂੰ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਕਿ ਉਹ ਵੀ ਮੇਰੀ ਸਗੋਂ ਮਦਦ ਕਰਦੇ ਰਹੇ ਵੀ ਨਹੀਂ ਆਪਾਂ ਮੰਮਾ ਤੁਸੀਂ ਫਲਾਣੇ ਸੇ ਜਾਣਾ ਹੈ ਤੇ ਜਾਣਾ ਹੈ। ਕੋਈ ਸਮੱਸਿਆ ਨਹੀਂ ਆਈ ਬੱਚਿਆਂ ਨੂੰ, ਬੱਚਿਆਂ ਦੀ ਪੜ੍ਹਾਈ। ਜਦੋਂ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ ਨੂੰ ਚੱਕਿਆ ਗਿਆ ਹੈ 8 ਜਾਂ 8:30 ਦੇ ਵਿੱਚ, ਜਸਵੰਤ ਸਿੰਘ ਖਾਲੜਾ ਘਰੇ ਗਾਰਡਨ ਦੇ ਵਿੱਚ ਪਾਣੀ ਲਾ ਰਹੇ ਸੀ ਤੇ ਇੱਕ ਡਿਊਟੀ ਮੇਰੀ ਜਾਂਦੇ ਜਾਂਦੇ ਲਾ ਗਏ ਸੀ। ਉਹਨਾਂ ਨੇ ਮੈਨੂੰ ਕਿਚਨ ਦੇ ਵਿੱਚ ਆ ਕੇ ਕਿਹਾ ਕਿ ਬੱਚੇ ਤਾਂ ਤੂੰ ਪੜ੍ਹਾ ਲੇਂਗੀ। ਮੈਨੂੰ ਉਸ ਵੇਲੇ ਬੇਸ਼ੱਕ ਇਸ ਗੱਲ ਦੀ ਸਮਝ ਨਹੀਂ ਆਈ ਸੀ, ਪਰ ਮੈਂ ਇਸ ਗੱਲ ਨੂੰ ਵੀ ਆਪਣੇ ਦਿਮਾਗ ਵਿੱਚ ਰੱਖਿਆ, ਦਿਲ ਵਿੱਚ ਰੱਖਿਆ ਕਿ ਇਹ ਮੇਰੀ ਮੋਰਲ ਡਿਊਟੀ ਆ ਤੇ ਮੈਂ ਬੱਚਿਆਂ ਲਈ, ਮੈਂ ਤੇ ਕੁਛ ਨਹੀਂ ਕੀਤਾ ਪਰ ਬੱਚੇ ਆਪ ਹੀ ਆਪਣੇ ਮਕਾਮ ਤੱਕ ਪਹੁੰਚ ਗਏ। ਕੋਈ ਪ੍ਰੋਬਲਮ ਨਹੀਂ ਆਈ। ਤੇ ਬਾਕੀ ਜਸਵੰਤ ਸਿੰਘ ਦੀ ਜਿਹੜੀ ਦੇਣ ਹੈ ਉਹ ਇਤਿਹਾਸ ਵਿੱਚ ਰਹੂਗੀ। ਅਸੀਂ ਤਾਂ ਇਹ ਹੈ ਵੀ ਅਸੀਂ ਇਹ ਤੇ ਨਹੀਂ ਮੈਂ ਕਹਿੰਦੀ ਵੀ ਐਜ਼ ਏ ਵਾਈਫ ਮੈਂ ਇਹ ਸਾਰੇ ਕੰਮ ਕਰਦੀ ਹਾਂ, ਐਜ਼ ਏ ਸਿੱਖ, ਐਜ਼ ਏ ਹਿਊਮਨ ਰਾਈਟਸ ਦੇ ਜਿਹੜੇ ਘਰ ਵਿੱਚ, ਜਿਹੜੇ ਘੇਰੇ ਦੇ ਵਿੱਚ ਤੁਸੀਂ ਰਹਿੰਦੇ ਆ, ਜਿਹੜੀ ਸੋਚ ਉੱਥੇ ਹੁੰਦੀ ਆ, ਅਸੀਂ ਉਹ ਸੋਚ ਨੂੰ ਜ਼ਰੂਰ ਫਾਲੋ ਕਰਦੇ ਹਾਂ ਤੇ ਮੈਂ ਵੀ ਕੀਤਾ। ਤੇ ਬੀਬੀ ਜੀ ਇਸ ਕਰਕੇ ਮੈਂ ਸਮਝਦੀ ਹਾਂ ਵੀ ਹੁਣ ਮੇਰੀ ਜਿਹੜੀ ਰਹਿੰਦੀ ਲਾਈਫ ਹੈ ਤੇ ਉਹ ਇਸੇ ਗੱਲ ਤੇ ਸਮਰਪਿਤ ਰਵੇ ਕਿ ਅਸੀਂ ਜੋ ਖਾਲੜੇ ਨੇ ਕੀਤਾ ਉਹਨੂੰ ਅਸੀਂ ਕਿਸ ਤਰ੍ਹਾਂ ਅੱਗੇ ਲਿਜਾਣਾ, ਕਿਸ ਤਰ੍ਹਾਂ ਅਸੀਂ ਦੁਨੀਆ ਪੱਧਰ ਤੇ ਇਹ ਗੱਲ ਜਿਹੜੀ ਆ ਉਹ ਥੱਲੇ ਨਹੀਂ ਆਉਣ ਦੇਣੀ। ਅਸੀਂ ਜਿਹੜੀ ਸਟੇਟ ਨਾਲ ਜਿਹੜੀ ਟੱਕਰ ਹੈ, ਕਈ ਵਾਰੀ ਹੁੰਦਾ ਹੈ ਇਸ ਤਰ੍ਹਾਂ ਵੀ ਗੌਰਮੈਂਟਾਂ ਚਾਹੁੰਦੀਆਂ ਹੈ ਵੀ ਸਾਡੇ ਕੋਲੇ ਪਾਵਰ ਹੈ, ਪਰ ਕਈ ਵਾਰੀ ਇੱਕ ਬੰਦਾ ਹੀ ਸਟੇਟ ਨੂੰ ਝੁਕਾ ਦਿੰਦਾ ਹੈ। ਤੇ ਸਰਦਾਰ ਜਸਵੰਤ ਸਿੰਘ ਖਾਲੜੇ ਦੇ ਕੰਮ ਨੇ ਵੀ ਸਟੇਟ ਨੂੰ ਝੁਕਾਇਆ। ਇਤਿਹਾਸ ਦੇ ਵਿੱਚ ਉਹਨਾਂ ਦੇ ਮੂੰਹ ਤੇ ਕਾਲਖ ਮਲੀ ਜਿਹੜੀ ਕਦੇ ਵੀ ਸਾਫ਼ ਨਹੀਂ ਹੋਣੀ। ਤੇ ਵੀ ਸਾਨੂੰ ਪਤਾ ਕਿ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੇਣ ਆ ਜਾਂ ਸ਼ਹੀਦੀ ਹੈ, ਸ਼ਹਾਦਤ ਹੈ, ਉਹ ਸਿੱਖ ਕੌਮ ਹਮੇਸ਼ਾ ਯਾਦ ਰਹੇਗੀ। TV 84 ਰਾਹੀਂ ਵੀ ਸਾਡਾ ਇਹ ਉਪਰਾਲਾ ਰਹਿੰਦਾ ਕਿ ਹਰ ਸਾਲ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਯਾਦ ਕਰਵਾਈ ਜਾਏ ਕਿ ਸਿੱਖ ਖਾਲੜਾ ਸਾਹਿਬ ਨੇ ਸਾਡੇ ਲਈ ਕੀ ਕੀਤਾ ਸੀ, ਸਾਡੇ ਬੱਚਿਆਂ ਲਈ ਕੀ ਕੀਤਾ ਸੀ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਕਿਸ ਤਰ੍ਹਾਂ ਸਾਨੂੰ ਉਹਨਾਂ ਨੇ ਉਸ ਚੀਜ਼ ਤੋਂ ਬਚਾਇਆ ਸੀ, ਸਾਨੂੰ ਉਹਨਾਂ ਨਸਲ ਕੁਸ਼ੀਆਂ ਤੋਂ ਬਚਾਇਆ ਸੀ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਪੂਰੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲ ਆਈ ਵੁੱਡ ਲਾਈਕ ਟੂ ਸੇ ਐਟ ਦੀ ਐਂਡ ਕਿ ਜਿਸ ਤਰ੍ਹਾਂ ਤੁਸੀਂ ਸਾਡੀ ਪੂਰੀ ਸਿੱਖ ਕੌਮ ਦੀ
ਸੁਪੁੱਤਰੀ ਹੋ, ਤੁਸੀਂ ਬਹੁਤ ਬਹਾਦਰ ਹੋ। ਪੂਰੀ ਜਿਹੜੀ ਯੰਗ ਜਨਰੇਸ਼ਨ ਆ ਤੁਹਾਡੇ ਤੋਂ ਇੰਸਪਾਇਰਡ ਹੁੰਦੀ ਹੈ, ਤੁਸੀਂ ਸਾਡੇ ਲਈ ਰੋਲ ਮਾਡਲ ਹੋ ਐਂਡ ਤੁਸੀਂ ਇੱਕ ਬਹਾਦਰ ਸੁਪੁੱਤਰੀ ਦਾ ਤੁਸੀਂ ਸਾਡੇ ਸਾਹਮਣੇ ਇੱਕ ਡ੍ਰੀਮ ਹੋ। ਤੁਸੀਂ ਸਾਡੇ ਲਈ ਸਭ ਕੁਝ ਕੀਤਾ ਹੈ, ਸਾਡੀ ਸਿੱਖ ਕੌਮ ਦੇ ਲਈ, ਤੁਹਾਡੇ ਪਰਿਵਾਰ ਨੇ ਕੀਤਾ, ਤੁਹਾਡੇ ਬੱਚੇ ਵੀ ਪੜ੍ਹੇ ਲਿਖੇ ਨੇ ਐਂਡ ਦਿਸ ਵਿਚ ਇਜ਼ ਰੀਅਲੀ ਗੁੱਡ। ਤੁਸੀਂ ਇੱਕ ਰੋਲ ਮਾਡਲ ਹੋ ਪੂਰੀ ਸਿੱਖ ਕੌਮ ਦੇ ਲਈ, ਨਾਟ ਓਨਲੀ ਬੀਬੀਆਂ ਦੇ ਲਈ ਪਰ ਜਿਸ ਤਰ੍ਹਾਂ ਯੰਗਰ ਜਨਰੇਸ਼ਨ ਤੁਹਾਡੇ ਕੋਲ ਇੰਸਪਾਇਰਡ। ਤੁਸੀਂ ਯੰਗਰ ਜਨਰੇਸ਼ਨ ਨੂੰ ਫਿਊ ਸੈਕਿੰਡ ਦੇ ਅੰਦਰ ਕੀ ਸੁਨੇਹਾ ਦੇਣਾ ਚਾਹੋਗੇ TV 84 ਰਾਹੀਂ? ਦੇਖੋ ਜੀ, ਮੈਂ ਕੱਲ ਪੜ੍ਹਦੀ ਸੀਗੀ, ਬਰਸੀ ਸੀਗੀ ਉਹਨਾਂ ਦੀ 6 ਸਤੰਬਰ ਨੂੰ ਜੀ। ਮੈਂ ਖਾਲਸਾ ਸਾਹਿਬ ਬਾਰੇ ਪੜ੍ਹਦੀ ਸੀ। ਉਹ ਕਹਿੰਦੇ ਨਾ ਜ਼ੋਰ ਲੜਦਾ ਨਾ ਹਥਿਆਰ ਲੜਦੇ, ਤੇ ਕਹਿੰਦੇ ਵੀ ਇੱਕ ਜੇ ਲੜਦਾ ਜੀ ਇੱਕ ਕਿਰਦਾਰ ਲੜਦਾ, ਇੱਕ ਬੰਦੇ ਦਾ ਕਿਰਦਾਰ ਇਕੱਲਾ ਹੀ ਜਿਹੜਾ ਨਾ ਉਹਦਾ ਕਰੈਕਟਰ ਕੀ ਕਹਿੰਦਾ, ਉਹ ਕਰੈਕਟਰ ਦੇ ਸਿਰ ਤੇ ਹੀ ਆਪਣੀ ਸਾਰੀ ਲੜਾਈ ਇੱਕ ਬੰਦਾ ਵੀ ਦੇ ਸਕਦਾ ਹੈ, ਕੌਮ ਨੂੰ ਗਵਾਹੀ ਦੇ ਸਕਦਾ। ਮੈਂ ਇਸ ਦੇ ਕਾਬਿਲ ਨਹੀਂ ਹੈ ਕਿ ਮੈਂ ਕਿਸੇ ਕੌਮ ਨੂੰ ਗਵਾਹੀ ਦੇ ਸਕਾਂ, ਪਰ ਇਹ ਹੈ ਵੀ ਮੈਂ ਸਮਰਪਿਤ ਜ਼ਰੂਰ ਹੈ। ਜੀ ਬਿਲਕੁਲ ਜੀ, ਮੈਂ ਸਮਰਪਿਤ ਹੈ। ਮੈਂ ਸਮਝਦੀ ਹਾਂ ਕਿ ਮੈਂ ਜੇ ਗਵਾਹੀ ਨਹੀਂ ਦੇ ਸਕਦੀ, ਜੇ ਕੋਈ ਹੋਰ ਵੀ ਗਵਾਹੀ ਦਿੰਦਾ ਔਰ ਠੀਕ ਲਾਈਨ ਤੇ ਆ ਕੇ ਗੱਲ ਕਰਦਾ ਤੇ ਮੈਂ ਆਪਣੇ ਆਪ ਨੂੰ ਸਮਰਪਿਤ ਕਰਕੇ ਚੱਲਣ ਦੀ ਕੋਸ਼ਿਸ਼ ਕਰਦੀ ਹਾਂ ਵੀ ਹਾਂ ਜੇ ਇੱਕ ਧੱਕਾ ਹੋਇਆ ਹੈ ਤੇ ਜਾਂ ਗਾਂਹ ਨੂੰ ਵੀ ਹੁੰਦਾ ਹੈ ਤੇ ਉਹਨੂੰ ਕਿਵੇਂ ਅਸੀਂ ਅੱਗੇ ਵਧਾਉਣਾ ਹੈ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਮੈਂ ਬਹੁਤ ਉਹਨਾਂ ਤੋਂ ਆਸਾਂ ਰੱਖਦੀ ਹਾਂ, ਬਹੁਤ ਮੈਨੂੰ ਉਹਨਾਂ ਤੋਂ ਆਸ ਹੈ ਕਿ ਉਹ ਅੱਗੇ ਵਰਗੀ ਜਿਹੜੀ ਸਾਡੇ ਨਾਲ ਹੋਣੀ ਹੋਈ ਹੈ ਉਹ ਨਾ ਹੋਵੇ ਕਦੇ ਵੀ, ਇਵੇਂ ਮਾਵਾਂ ਦੇ ਪੁੱਤਾਂ ਨੂੰ ਨਾ ਚੱਕ ਕੇ ਮਾਰਿਆ ਜਾਵੇ। ਪਰ ਇਹ ਹੈ ਵੀ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਦੁਨੀਆ ਦੇ ਵਿੱਚ ਗੱਲ ਮਿੰਟੋ ਮਿੰਟ ਹੀ ਪਹੁੰਚਦੀ ਹੈ ਤੇ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਚਾਹੀਦਾ ਕਿ ਆਪਣੇ ਹੱਕਾਂ ਲਈ ਕਿਵੇਂ ਲੜਨਾ, ਕਿਵੇਂ ਅਸੀਂ ਇਹਨੂੰ ਫਾਲੋ ਕਰਨਾ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਸੀਂ ਕੀ ਕੰਮ ਕਰਨੇ ਆ। ਜਿਹੜੇ ਆ ਸਾਨੂੰ ਟੱਕਰੇ ਹੋਏ ਆ, ਜਿਹੜੇ ਸਾਡੇ ਜਿਹੜੇ ਆ ਅਸੀਂ ਕਹਿ ਸਕਦੇ ਵਾਹਯਾਤ ਲੀਡਰ ਹੈ, ਜਿਹੜੇ ਸਿਰਫ ਤੇ ਸਿਰਫ ਆਪਣੀ ਤਾਕਤ ਦੇ ਨਾਲ ਸਾਨੂੰ ਦਬਾਉਣਾ ਚਾਹੁੰਦੇ ਆ, ਅਸੀਂ ਇਹਨਾਂ ਤੋਂ ਕਿਵੇਂ ਬਚਣਾ ਤੇ ਸਾਨੂੰ ਲੜਾਈਆਂ ਝਗੜਿਆਂ ਤੋਂ ਪਰੇ ਹੋ ਕੇ ਕੁਝ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨਵੀਂ ਜਨਰੇਸ਼ਨ ਨੂੰ ਕਿ ਸਿੱਖਾਂ ਦਾ ਬਚਾਅ ਕਿੱਥੇ ਤੇ ਕਿਵੇਂ ਹੁੰਦਾ ਹੈ। ਜ਼ਰੂਰੀ ਨਹੀਂ ਸਾਰਾ ਕੰਮ ਹਥਿਆਰਾਂ ਨਾਲ ਹੀ ਹੁੰਦਾ ਹੈ। ਹੁਣ ਤੇ ਜੋਗੀ ਬਹੁਤ ਵਧੀਆ ਹੈ, ਬਹੁਤ ਵਿਚਾਰਾਂ ਦੀ ਲੜਾਈ ਹੈ ਜਿਹੜੀ ਆਪਾਂ ਕਹਿੰਦੇ ਆ। ਮੈਂ ਹੁਣ ਕੱਲ ਪੜ੍ਹਦੀ ਸੀ, ਬਾਸ਼ ਦੀ ਇੱਕ ਕਵਿਤਾ ਹੈ, ਉਹ ਕਹਿੰਦਾ ਵੀ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸਬੰਧਾਂ ਦਾ ਜਾਇਜ਼ਾ ਲਈਏ, ਆਪਣੇ ਸਬੰਧਾਂ ਨੂੰ ਦੱਸੀਏ ਵੀ ਸਾਡੇ ਸਬੰਧ ਕੀ ਹੈ ਇੱਕ ਸਟੇਟ ਨਾਲ, ਤੇ ਅਸੀਂ ਮੱਛਰਦਾਨੀ ਤੋਂ ਬਾਹਰ ਆ ਕੇ ਆਪਣੀ ਵਿਚਾਰਾਂ ਦੀ ਲੜਾਈ ਲੜੀਏ। ਤੇ ਹੁਣ ਸਾਨੂੰ ਬਾਹਰ ਆ ਕੇ ਆਪਣੇ ਵਿਚਾਰਾਂ ਦੀ ਲੜਾਈ ਲੜਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਿਚਾਰ ਦੀ ਗੱਲ ਹੈ। ਸਾਨੂੰ ਆਪਣੀ ਵਿਚਾਰਧਾਰਾ ਦੇ ਨਾਲ, ਸਿੱਖੀ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਅਸੀਂ ਆਪਣੇ ਮਕਾਮ ਤੇ ਪਹੁੰਚ ਸਕਦੇ ਹਾਂ। ਜੀ ਬਿਲਕੁਲ ਬਿਲਕੁਲ ਬੀਬੀ ਜੀ, ਤੇ TV 84 ਦੀ ਟੀਮ, ਪੂਰੀ ਟੀਮ ਵੀ ਤੁਹਾਡੇ ਨਾਲ ਹੈ, ਪੂਰੀ ਸਿੱਖ ਕੌਮ ਵੀ ਤੁਹਾਡੇ ਨਾਲ। ਤੁਸੀਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਿਆ, ਪੂਰੀ ਸਿੱਖ ਕੌਮ ਤੁਹਾਡੇ ਪਿੱਛੇ ਖੜੀ ਹੋਈ ਹੈ। ਸਾਡਾ ਤਾਂ TV 84 ਦਾ ਉਪਰਾਲਾ ਹੀ ਰਹਿੰਦਾ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਜਾਂ ਸਾਡੇ ਬਜ਼ੁਰਗ ਨੇ ਇਸ ਚੀਜ਼ ਤੋਂ ਅਵੇਅਰ ਨਹੀਂ ਨੇ, ਉਹਨਾਂ ਨੂੰ ਪੂਰੀ ਅਵੇਅਰਨੈਸ ਲੈ ਕੇ ਆਉਣੀ। ਟਾਈਮ ਹੋਇਆ ਕਿ ਇਨਸਾਫ ਲੈਣ ਦਾ ਇੰਡੀਅਨ ਗਵਰਨਮੈਂਟ ਤੋਂ ਐਂਡ ਵੀ ਵਿਲ ਗੈਟ ਅਵਰ ਇਨਸਾਫ, ਅਸੀਂ ਲੈ ਕੇ ਰਵਾਂਗੇ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ। ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਵੀ ਅਵੇਅਰਨੈਸ ਲੈ ਕੇ ਆਂਦੀ, ਹੋਰ ਵੀ ਸਾਨੂੰ ਜਾਗਰੂਕ ਕੀਤਾ। ਥੈਂਕ ਯੂ ਸੋ ਮਚ। ਇਸੇ ਤਰ੍ਹਾਂ ਸਮੇਂ-ਸਮੇਂ ਇਹਨਾਂ ਦੇ ਕੇਸ ਦੇ ਉੱਪਰ ਜਿਹੜੇ ਅਪਡੇਟਸ ਨੇ ਉਸ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਹੁਣ ਤੁਹਾਡੇ ਕੋਲ ਬੀਬੀ ਜੀ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।